अस्सलाम वालेकुम लो जी सज्जनों मित्रों ते बेलियो तुसी देख रहे हो पंजाबी चैनल तुहाडे सारे दा लाइक कमेंट ते चैनल नूं सबसक्राइब करन दा बहुत शुक्रिया। लो जी मुर्शद इमरान अहमद खान नियाजी एक बारी फिर गरजिया अडियाला जेल तो ਉਹ ਮੁਰਸ਼ਦ ਜਦੋਂ ਵੀ ਬੋਲਦਾ ਯਕੀਨ ਕਰੋ ਦਰੋ ਦੀਵਾਰ ਕੰਬਦੇ ਨੇ ਪਿੰਡੀ ਦੇ ਤੇ ਨਾਲੇ ਜਾਤੀ ਉਮਰਾਂ 'ਚ ਥੱਲੀਆਂ ਪੈ ਜਾਂਦੀਆਂ ਨੇ ਕਿ ਇਹ ਮੁਰਸ਼ਦ ਇਹਨਾਂ ਦਾ ਫਿਰ ਬੋਲਿਆ। ਔਰ ਮੁਰਸ਼ਦ ਜਦੋਂ ਬੋਲਦਾ ਉਦੋਂ ਸਾਰੀ ਕੌਮ ਨੂੰ ਹੌਸਲਾ ਮਿਲਦਾ। ਯਕੀਨ ਕਰੋ ਕਈ ਵਾਰੀ ਅਸੀਂ ਥੱਕ ਜਾਂਦੇ ਹਾਂ, ਮੈਂ ਵੀ ਨਾ ਉਮੀਦ ਜਿਹਾ ਹੋ ਜਾਂਦਾ ਕਈ ਵਾਰੀ ਕਿ ਯਾਰ ਸਾਰੀ ਤਾਕਤ ਇਹਨਾਂ ਕੋਲ ਹੈ, ਪੂਰੇ ਮੁਲਕ 'ਚ ਇਹਨਾਂ ਦਾ ਕੰਟਰੋਲ ਹੈ, ਉਹ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਇਹਨਾਂ ਦੇ ਨਾਲ ਹੈ, ਉਹ ਟਰੰਪ ਇਹਨਾਂ ਦੇ ਨਾਲ ਹੈ, ਉਹ ਸਾਰੀ ਪਾਵਰਾਂ ਜਿੰਨੀਆਂ ਵੀ ਨੇ ਅਦਾਲਤਾਂ ਇਦਾਰੇ ਬਿਊਰੋਕਰੇਸੀ ਉਹ ਹਕੂਮਤ ਉਹ ਪਾਰਲੀਮਾਨ ਉਹ ਸਾਰਾ ਕੁਛ ਇਹਨਾਂ ਦੇ ਨਾਲ ਹੈ। ਉਹ ਹੁਣ ਤਾਂ ਕੋਈ ਉਮੀਦ ਦੀ ਕਿਰਨ ਨਜ਼ਰ ਹੀ ਨਹੀਂ ਆਉਂਦੀ। ਅਤੇ ਉਦੋਂ ਅਡਿਆਲਾ ਦਾ ਦਰਵਾਜ਼ਾ ਖੁੱਲ੍ਹਦਾ ਅਤੇ ਉਹਦੇ 'ਚੋਂ ਖਬਰ ਆਉਂਦੀ ਹੈ ਕਿ ਮੁਰਸ਼ਦ ਕਹਿ ਰਿਹਾ ਹੈ ਕਿ ਹੁਣ ਇhtਜਾਜ ਮੈਂ ਲੀਡ ਕਰਾਂਗਾ। ਹੋਏ 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 ਬਸ ਇੰਨੀ ਗੱਲ ਕਹਿਣ ਦੀ ਦੇਰ ਹੁੰਦੀ ਹੈ ਮੁਰਸ਼ਦ ਦੀ ਔਰ ਸਾਡੇ ਕੰਨਾਂ 'ਚ ਵੱਜਦੀ ਹੈ ਅਤੇ ਦੁਬਾਰਾ ਇੱਕ ਨਵੀਂ ਜ਼ਿੰਦਗੀ ਇੱਕ ਨਵੀਂ ਉਮੀਦ ਦੀ ਲਹਿਰ ਦੌੜ ਜਾਂਦੀ ਹੈ ਕਿ ਨਹੀਂ ਹਜੇ ਨਹੀਂ। ਜੇ ਸਾਡਾ ਮੁਰਸ਼ਦ ਨਹੀਂ ਥੱਕਦਾ ਪਿਆ ਔਰ ਅਸੀਂ ਕਿਵੇਂ ਥੱਕ ਸਕਦੇ ਹਾਂ? ਹੋ ਹੀ ਨਹੀਂ ਸਕਦਾ, ਮੁਮਕਿਨ ਹੀ ਨਹੀਂ ਹੈ। ਅਸੀਂ ਪਿੱਛੇ ਖੜ੍ਹੇ ਹਾਂ ਮੁਰਸ਼ਦ ਦੇ ਔਰ ਮੁਰਸ਼ਦ ਨੇ ਐਤਕੀ ਕਿਹਾ ਕਿ ਐਤਕੀ ਜਿਹੜਾ ਵੀ ਇhtਜਾਜ ਹੈ ਉਹ ਮੈਂ ਲੀਡ ਕਰਾਂਗਾ ਅਤੇ ਬਾਹਰ ਜਿਹੜੇ ਮੇਰੇ ਸਪੋਕਸਪਰਸਨ ਹੋਣਗੇ ਉਹ ਸਲਮਾਨ ਅਕਰਮ ਰਾਜਾ ਸਾਹਿਬ ਅਤੇ ਉਮਰ ਅਯੂਬ ਸਾਹਿਬ ਹਨ। ਅਤੇ ਵਿੱਚੋਂ ਗਾਇਬ ਕੌਣ ਹੈ? ਉਹ ਲੰਬੀਆਂ ਜ਼ੁਲਫਾਂ ਵਾਲੀ ਡੈਨ ਜਿਹੜੀ ਹੈ, ਉਹ ਡੈਨ ਜਿਹੜੀ ਕਿ 7 ਘਰ ਛੱਡ ਦਿੰਦੀ ਹੈ, ਲੇਕਿਨ ਇਹ ਜਿਹੜੀ ਡੈਨ ਹੈ ਲੰਬੇ ਵਾਲਾਂ ਵਾਲੀ, ਹਾਂ ਇਹ ਆਪਣੇ ਘਰ ਨੂੰ ਅੱਗ ਲਾਈ ਖਲੋਤੀ। ਇਹ ਯਾਦ ਹੋਏਗਾ ਤੁਹਾਨੂੰ ਮੰਜ਼ਰ, ਦੇਖੋ ਕਿ ਸਮੁੰਦਰ ਸੀ ਅਵਾਮ ਦਾ ਜਿਹੜਾ ਇਸਲਾਮਾਬਾਦ ਵਾਲੇ ਪਾਸੇ ਵੱਧ ਰਿਹਾ ਸੀ ਔਰ ਰਸਤੇ ਦੇ ਵਿੱਚ ਫੌਜ ਨੇ ਵੀ ਰਸਤਾ ਰੋਕਿਆ। ਉਹਨਾਂ ਨੇ ਵੀ ਸਮਝ ਆ ਗਈ ਕਿ ਇਹਨਾਂ ਨੂੰ ਅਸੀਂ ਰੋਕ ਨਹੀਂ ਸਕਦੇ, ਫਿਰ ਉਹਨਾਂ ਨੇ ਵੀ ਰਾਹ ਦਿੱਤਾ ਅਤੇ ਉਹ ਰਾਹ ਲੈਂਦੇ ਹੋਏ ਇਹ ਤੂਫਾਨ ਜਿਹੜਾ ਸੀ ਇਹ ਤੂਫਾਨ ਥੰਮਣਾ ਨਹੀਂ ਸੀ। ਇਹ ਸਾਰਿਆਂ ਨੂੰ ਪਤਾ ਸੀ ਕਿ ਇਹਨਾਂ ਨੇ ਰਾਹ ਬਣਾਉਂਦੇ ਹੋਏ ਇਸਲਾਮਾਬਾਦ ਪਹੁੰਚਣਾ ਅਤੇ ਉੱਥੋਂ ਅਡਿਆਲਾ ਦੇ ਦਰਵਾਜ਼ੇ ਖੁੱਲ੍ਹਣੇ ਨੇ ਅਤੇ ਮੁਰਸ਼ਦ ਬਾਹਰ ਆਉਣਾ। ਲੇਕਿਨ ਉਹਦੇ ਵਿੱਚੋਂ ਇੱਕ ਸਭ ਤੋਂ ਵੱਡਾ ਟਾਊਟ ਉਹ ਡੈਨ ਜਿਹੜੀ ਆਪਣੇ ਬੱਚੇ ਖਾ ਗਈ। ਇਹ ਉਹ ਡੈਨ ਹੈ ਗੰਡਾਪੁਰ ਜਿਹਨੇ ਉਦੋਂ ਬੇਵਫਾਈ ਕੀਤੀ, ਗੱਦਾਰੀ ਕੀਤੀ ਔਰ ਇਹ ਬੇਗੈਰਤ ਆਦਮੀ ਦੌੜ ਗਿਆ ਉੱਥੋਂ। ਜਦੋਂ ਇਹ ਦੌੜਿਆ ਅਤੇ ਦੌੜਦੇ ਹੋਏ ਨਾਲ ਸਾਰਿਆਂ ਨੂੰ ਕਿਹਾ ਗਿਆ ਕਿ ਵਾਪਸ ਚਲੋ ਖੁਸ਼ਖਬਰੀਆਂ ਆ ਰਹੀਆਂ ਨੇ। ਯਕੀਨ ਕਰੋ ਉਹ ਦਿਨ ਸੀ ਜਦੋਂ ਮੁਰਸ਼ਦ ਨੇ ਰਿਹਾ ਹੋ ਜਾਣਾ ਸੀ। ਉਸੇ ਦਿਨ ਉਹ ਆਵਾਮ ਦਾ ਇੰਨਾ ਠਾਠਾ ਮਾਰਦਾ ਸਮੁੰਦਰ, ਉਹ ਕਿਵੇਂ ਹੋ ਸਕਦਾ ਹੈ ਕਿ ਉਹ ਡਿਮਾਂਡ ਕਰੇ ਅਤੇ ਉਹ ਪੂਰੀ ਨਾ ਹੋਵੇ? ਇਹ ਆਵਾਮ ਨੇ ਆਪ ਅਡਿਆਲਾ ਜਾ ਕੇ ਮੁਰਸ਼ਦ ਨੂੰ ਕੱਢ ਲਿਆਉਣਾ ਸੀ, ਯਕੀਨ ਕਰੋ। ਲੇਕਿਨ ਗੰਡਾਪੁਰ ਇਹ ਬੇਗੈਰਤ ਆਦਮੀ, ਇਹ ਮਨੂਸ ਆਦਮੀ, ਉਹ ਬਗੈਰਤਾ, ਉਹ ਜ਼ਲੀਲਾ, ਤੈਨੂੰ ਕਿੰਨੀ ਇੱਜ਼ਤ ਦਿੱਤੀ ਉਹ ਖਾਨ ਨੇ। ਉਹ ਦਗੜ ਦਲਿਆ ਤੈਨੂੰ ਕਿੰਨੀ ਇੱਜ਼ਤ ਦਿੱਤੀ, ਤੈਨੂੰ ਸੀਐਮ ਬਣਾਤਾ, ਤੇਰੇ 'ਤੇ ਫੁੱਲਾਂ ਦੇ ਹਾਰ ਸੁਟਵਾਤੇ ਉਹਨੇ, ਇੰਨੀ ਇੱਜ਼ਤ ਤੈਨੂੰ ਦਿੱਤੀ ਅਤੇ ਤੂੰ ਗੱਦਾਰੀ ਕਰ ਗਿਆ। ਐਡੀ ਵੱਡੀ ਗੱਦਾਰੀ ਔਰ ਇੱਕ ਵਾਰੀ ਨਹੀਂ, ਹਰ ਵਾਰੀ ਇਸ ਬਗੈਰਤ ਨੇ ਗੱਦਾਰੀ ਕੀਤੀ ਹੈ। ਔਰ ਜਦ ਤੱਕ ਇਹ ਸਾਡੀਆਂ ਸਫਾਂ 'ਚ ਮੌਜੂਦ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਤਹਿਰੀਕ ਕਾਮਯਾਬ ਹੋ ਸਕਦੀ ਹੈ। ਔਰ ਸ਼ਾਇਦ ਮੁਰਸ਼ਦ ਨੂੰ ਵੀ ਇਹੀ ਅੰਦਾਜ਼ਾ ਹੋ ਗਿਆ ਹੁਣ ਕਿ ਇਹ ਸਭ ਤੋਂ ਵੱਡਾ ਬਗੈਰਤ ਉਹਨੂੰ ਸਾਈਡ 'ਤੇ ਕੀਤਾ ਕਿ ਤੇਰਾ ਤਾਲੁਕ ਹੀ ਕੋਈ ਨਹੀਂ ਇhtਜਾਜ ਨਾਲ। ਹੁਣ ਮੁਰਸ਼ਦ ਆਪ ਲੀਡ ਕਰ ਰਿਹਾ ਅੰਦਰੋਂ ਇhtਜਾਜ ਔਰ ਹਜੇ ਵੀ ਇਹ ਡਰੇ ਪਏ ਨੇ। ਯਕੀਨ ਕਰੋ ਕਿ ਮੁਰਸ਼ਦ ਜੇਲ੍ਹ 'ਚ ਬੈਠਾ ਹਜੇ ਅਤੇ ਇਹ ਡਰੇ ਪਏ ਨੇ। ਇਹਨਾਂ ਦਾ ਸਹਾਰਾ ਜਿਹੜਾ ਨਾ ਕੰਪਨੀ ਦਾ, ਉਹ ਸਾਡੇ ਆਪਣੇ ਲੋਕ ਨੇ। ਇਹ ਅੰਦਰੋਂ ਜਿਹੜੇ ਮਿਲੇ ਹੋਏ ਨੇ, ਇਹ ਜਿਹੜੇ ਵਿਕਟ ਦੇ ਦੋਨੋਂ ਪਾਸੇ ਖੇਲਦੇ ਨੇ ਬਗੈਰਤ। ਇਹ ਸਭ ਤੋਂ ਵੱਡਾ ਬਗੈਰਤ ਜਿਹੜਾ ਕਹਿੰਦਾ ਕਿ ਮੈਂ ਚੇਅਰਮੈਨ ਹੂੰ ਪਾਰਟੀ ਦਾ, ਇਹ ਬਗੈਰਤ ਗੌਹਰ ਖਾਨ, ਇਹ ਐਡਾ ਵੱਡਾ ਟਾਊਟ ਹੈ ਬਗੈਰਤ ਦਾ ਬੱਚਾ ਕਿ ਉਹਨੇ ਬਿਲਕੁਲ ਐਕਸਪੋਜ਼ ਹੋ ਗਿਆ। ਔਰ ਇਹ ਯਕੀਨ ਕਰੋ 2-2 ਕੋੜੀ ਦੇ ਲੋਕ ਨੇ, 2-2 ਕੋੜੀ 'ਤੇ ਜਿਹੜਾ ਨਾ ਇਹ ਵਕਾਲਤ ਕਰਦੇ ਲੋਕਾਂ ਦੀ। ਖਾਨ ਨੇ ਇਹਨਾਂ ਨੂੰ ਇੱਜ਼ਤ ਦੇ ਦਿੱਤੀ, ਇਹਨਾਂ ਦਾ ਨਾਮ ਬਣ ਗਿਆ। ਵਰਨਾ ਇਹ ਅੱਜ ਅੰਦਰੋਂ ਇਹ ਹਜੇ ਵੀ 2-2 ਕੋੜੀ ਦੇ ਟਗੇ 'ਤੇ ਵਿਕਣ ਵਾਲੇ ਬਗੈਰਤ ਵਕੀਲ ਨੇ, ਹੋਰ ਕੁਛ ਨਹੀਂ। ਲੇਕਿਨ ਉਹ ਇਹਨਾਂ ਨੂੰ ਇੱਜ਼ਤ ਮਿਲ ਗਈ, ਲੇਕਿਨ ਉਹ ਇੱਜ਼ਤ ਰਾਸ ਨਹੀਂ ਆਈ ਨਾ ਇਹਨਾਂ ਨੂੰ।
ये फिर विक गए, ये सारे विके हुए ने, सारी क्यादत कंप्रोमाइज़। खान कल्ला है तो नाल उहदे अवाम है बाहर, तो उत्ते अल्लाह। हाँ हुण अल्लाह की मदद है इंशाअल्लाह, तो अवाम नूं बाहर निकलना पैना जे आज़ादी लैनी है हकीकी। तो क्योंकि मुर्शद ने तुहानूं याद होना क्या है कि आज़ादी एवें नहीं मिलती, आज़ादी वास्ते तकलीफां झल्लनियां पैंदियां ने, ਉਹ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਨੇ, ਇਹ ਘਰ ਬੈਠੇ ਨਹੀਂ ਮਿਲਦੀ, ਬਾਹਰ ਨਿਕਲ ਕੇ ਲੈਣੀ ਪੈਂਦੀ ਆਜ਼ਾਦੀ। ਘਰ ਬੈਠੇ ਕਿਸੇ ਨੇ ਨਹੀਂ ਦੇਣੀ ਤੁਹਾਨੂੰ। ਦੇਖ ਲਓ ਅੱਜ ਮੁਰਸ਼ਦ ਦੀ ਗੱਲ ਸਾਬਤ ਹੋ ਗਈ ਹੈ। और ਅੱਜ ਇਹ ਕੌਮ ਬਾਹਰ ਨਿਕਲੇਗੀ ਤੇ ਫਲਾਹ ਪਾ ਜਾਏਗੀ, ਵਰਨਾ ਜੋ ਅਜ਼ਾਬ ਇਸ ਕੌਮ ਤੇ ਆਉਣ ਵਾਲਾ ਨਾ, ਯਕੀਨ ਕਰੋ ਇਤਨਾ ਕੋ ਵੱਡਾ ਅਜ਼ਾਬ ਹੈ, ਇਤਨਾ ਕੋ ਵੱਡਾ ਅਜ਼ਾਬ ਹੈ, ਜਿਹੜਾ ਇਹ ਨਹੀਂ ਦੇਖੇਗਾ ਕਿ ਬਈ ਕਿਹੜਾ ਠੀਕ ਹੈ, ਕਿਹੜਾ ਸੱਚਾ ਤੇ ਕਿਹੜਾ ਝੂਠਾ, ਉਹ ਸਾਰਾ ਕੁਛ ਹੀ ਰਗੜ ਦੇਗਾ ਉਹਦਾ। ਕਿਉਂਕਿ ਰੱਬ ਜਦੋਂ ਅਜ਼ਾਬ ਭੇਜਦਾ ਉਦੋਂ ਇੰਝ ਹੀ ਭੇਜ ਦਿੰਦਾ ਉਹਨਾਂ ਤੇ ਦੂਜਿਆਂ ਤੇ ਐਸ ਕਰਕੇ ਆਏਗਾ ਕਿ ਉਹ ਖਾਮੋਸ਼ ਰਹੇ। ਜਦੋਂ ਅੱਲਾ ਨੇ ਉਹਨਾਂ ਨੂੰ ਹੱਥ ਪੈਰ ਅਕਲ ਸ਼ਊਰ ਸਾਰਾ ਕੁਝ ਦਿੱਤਾ ਤੇ ਉਹ ਕਿਉਂ ਆਪਣੇ ਹੱਕ ਵਾਸਤੇ ਨਹੀਂ ਨਿਕਲੇ, ਉਹ ਐਸੇ ਚੱਕਰ 'ਚ ਰਗੜੇ ਜਾਣਗੇ ਸਾਰੇ ਦੇ ਸਾਰੇ। ਸ਼ਾਇਦ ਆਖਰੀ ਉਮੀਦ ਹੈ, ਇੱਕ ਆਖਰੀ ਕੋਸ਼ਿਸ਼ ਹੈ ਇੱਕ ਸਾਡੇ ਵੱਲੋਂ, ਕਿਉਂਕਿ ਖਾਨ ਤੇ ਕੋਸ਼ਿਸ਼ ਕਰਦਾ ਰਹੇਗਾ ਇਸ ਕੌਮ ਨੂੰ ਜਗਾਉਣ ਦੀ। ਹੁਣ ਕੌਮ ਤੇ ਡਿਪੈਂਡ ਕਰਦਾ ਹੈ ਕਿ ਉਹ ਕੀ ਕਰਦੇ ਨੇ, ਕਿਉਂਕਿ ਇਹ ਮੁਲਕ ਤੇ ਜਿਹੜੀ ਰਜੀਮ ਹੁਣ ਕਾਇਮ ਹੋ ਗਈ ਹੈ, ਮੁਸੱਲਤ ਹੋ ਗਈ ਹੈ। ਇਹ ਦੇਖੋ ਇਹ ਬੜੇ ਬੜੇ ਉਲਮਾ ਜਿਹੜੇ ਸਾਡੇ ਨੇ ਉਹਨਾਂ ਨੂੰ ਵੀ ਨਹੀਂ ਛੱਡਦੀ। ਹੁਣ ਮੌਲਾਨਾ ਤਾਰਿਕ ਜਮੀਲ ਸਾਹਿਬ ਨਾਲ ਜਿਹੜਾ ਵਾਕਿਆ ਹੋਇਆ, ਅੱਲਾ ਮਾफ़ करे, ਕੋਈ ਸੋਚ ਸਕਦਾ ਇਸ ਤਰ੍ਹਾਂ। ਔਰ ਇਤਨਾ ਅਫਸੋਸ ਤਬਲੀਗੀ ਜਮਾਤ ਤੇ, ਉਹ ਵੀ ਜਿਨ੍ਹਾਂ ਦੇ ਚਰਚੇ ਸੀਗਾ ਵੀ ਇਹਨਾਂ ਦਾ ਸਿਆਸਤ ਨਾਲ ਤਾਲੁਕ ਹੀ ਕੋਈ ਨਹੀਂ, ਕੋਈ ਸਿਆਸੀ ਲੀਡਰ ਹੋਵੇ, ਕੋਈ ਕੁਛ ਹੋਵੇ, ਇਹ ਬਸ ਅੱਲਾ ਦੀ ਰਾਹ 'ਤੇ ਕੰਮ ਕਰਦੇ ਨੇ, ਇਹ ਆਪਣਾ ਕਿਬਲਾ ਦਰੁਸਤ ਰੱਖਦੇ ਨੇ। ਅੱਜ ਦੇਖ ਲਓ ਕੀ ਕੀਤਾ ਉਹਨਾਂ ਨੇ। ਮੌਲਾਨਾ ਤਾਰਿਕ ਜਮੀਲ ਸਾਹਿਬ ਨੂੰ ਰਸਤਾ ਰੋਕਿਆ ਗਿਆ, ਖੰਦਕਾਂ ਖੋਦ ਦਿੱਤੀਆਂ ਗਈਆਂ, ਉਹ ਜਿਹੜੇ ਰਸਤੇ 'ਚ ਜਾਣ ਉਹ ਬੰਦ ਕਰ ਦਿੱਤਾ ਗਿਆ। ਆਖਰ ਉਹ ਤੰਗ ਆ ਕੇ ਪੁੱਛਣ ਲੱਗੇ ਕਿ ਯਾਰ ਹੋ ਕੀ ਰਿਹਾ ਇੱਥੇ, ਉਹ ਮੈਨੂੰ ਕਿਉਂ ਨਹੀਂ ਜਾਣ ਦੇ ਰਹੇ ਇਜਤਮਾ 'ਚ। ਅਤੇ ਉਹਨਾਂ ਨੂੰ ਦੱਸਿਆ ਕਿ ਸਰਕਾਰ ਸਾਨੂੰ ਇਜਾਜ਼ਤ ਨਹੀਂ ਹੈ ਕਿ ਤੁਹਾਨੂੰ ਅੰਦਰ ਆਉਣ ਦਿੱਤਾ ਜਾਏ, ਨਾ ਹੀ ਤੁਹਾਡੀ ਤਕਰੀਰ ਹੋਣ ਦਿੱਤੀ ਜਾਏਗੀ। ਜੇ ਤੁਸੀਂ ਚਾਹੁੰਦੇ ਹੋ ਕਿ ਇਜਤਮਾ 'ਚ ਜਾਓ ਅਤੇ ਆਪਣੀ ਤਕਰੀਰ ਵੀ ਕਰੋ, ਅਤੇ ਫਿਰ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾਲ ਗੱਲ ਕਰੋ। ਅੰਦਾਜ਼ਾ ਕਰੋ ਇਹ ਤਬਲੀਗੀ ਜਮਾਤ ਹੈ, ਇਹ ਉਹ ਜਮਾਤ ਹੈ ਜਿਹੜੀ ਲੋਕਾਂ ਨੂੰ ਅੱਲਾ ਨਾਲ ਜੋੜਨ ਦਾ ਦਾਅਵਾ ਕਰਦੀ ਹੈ। ਮਤਲਬ ਜਿਹੜੇ ਰੱਬ ਦੀ ਤਰਫ ਜਾਣ ਵਾਲੇ ਰਸਤੇ ਨੇ ਉਹ ਤੁਹਾਡੇ ਵਾਸਤੇ ਬੰਦ ਨੇ ਹੁਣ। ਹਾਂਜੀ ਹੁਣ ਤੁਸੀਂ ਇਜਾਜ਼ਤ ਲਵੋ ਮੀਆਂ ਨਵਾਜ਼ ਸ਼ਰੀਫ ਕੋਲੋਂ, ਜੇ ਉਹ ਇਜਾਜ਼ਤ ਦੇਣਗੇ ਤੇ ਫਿਰ ਤੁਸੀਂ ਤਕਰੀਰ ਵੀ ਕਰ ਸਕੋਗੇ ਤੇ ਜਾ ਸਕੋਗੇ, ਅਦਰਵਾਈਜ਼ ਨਹੀਂ। ਅੰਦਾਜ਼ਾ ਕਰੋ ਇਹ ਤਬਲੀਗੀ ਜਮਾਤ ਦਾ ਹਾਲ ਹੈ। ਪੂਰੀ ਦੀ ਪੂਰੀ ਸਿਆਸਤ ਵੜ ਗਈ ਤਬਲੀਗੀ ਜਮਾਤ ਦੇ ਵਿੱਚ। ਇਹ ਕੀ ਮੂੰਹ ਲੈ ਕੇ ਜਾਣਗੇ ਅੱਗੇ ਤਬਲੀਗ ਕਰਨ, ਕਿ ਜਿਹੜੇ ਕਹਿੰਦੇ ਨੇ ਕਿ ਜੀ ਮੀਆਂ ਨਵਾਜ਼ ਸ਼ਰੀਫ ਕੋ ਇਜਾਜ਼ਤ ਲਵੋ। ਹੁਣ ਜਿਹੜੇ ਤਬਲੀਗੀ ਜਮਾਤ ਵਾਲੇ ਜਿੱਥੇ ਦੇਖੋ ਨਾ, ਉਹ ਅਗਰ ਤਬਲੀਗ ਕਰਨ ਆਉਣ ਤਾਂ ਉਹਨਾਂ ਨੂੰ ਇੱਕ ਵਾਰੀ ਪੁੱਛ ਲੈਣਾ, ਜ਼ਰੂਰ ਸੁਣ ਲੈਣਾ, ਲੇਕਿਨ ਪੁੱਛ ਵੀ ਲੈਣਾ ਉਹਨਾਂ ਨੂੰ ਕਿ ਸਰਕਾਰ ਤੁਸੀਂ ਮੀਆਂ ਨਵਾਜ਼ ਸ਼ਰੀਫ ਕੋ ਇਜਾਜ਼ਤ ਲੈ ਕੇ ਆਏ ਹੋ ਤਬਲੀਗ ਕਰਨ ਵਾਸਤੇ, ਕਿਉਂਕਿ ਮੌਲਾਨਾ ਤਾਰਿਕ ਜਮੀਲ ਨੂੰ ਤਾਂ ਨਹੀਂ ਤੁਸੀਂ ਜਾਣ ਦਿੱਤਾ, ਉਹਨਾਂ ਨੂੰ ਤੁਸੀਂ ਕਿਹਾ ਕਿ ਜੀ ਇਜਾਜ਼ਤ ਲਵੋ। ਹਾਂਜੀ ਔਰ ਸਾਨੂੰ ਤੁਸੀਂ ਸਿੱਧੀ ਤਬਲੀਗ ਕਰਨ ਆਏ, ਔਰ ਕੀ ਅਸਰ ਹੋਏਗਾ ਉਹਨਾਂ ਦੀ ਤਬਲੀਗ ਦੇ ਵਿੱਚ। ਅੰਦਾਜ਼ਾ ਕਰੋ ਪੂਰੀ ਦੀ ਪੂਰੀ ਜਮਾਤ ਦਾ ਪੱਠਾ ਬਿਠਾਤਾ ਉਹਨਾਂ ਨੇ ਇਹ ਸਿਆਸਤ ਦੇ ਵਿੱਚ ਆ ਕੇ, ਔਰ ਸਿਆਸੀ ਜਿਹੜਾ ਜੋਕਰ ਹੈ ਨਵਾਜ਼ ਸ਼ਰੀਫ ਉਹਦੇ ਪਿੱਛੇ ਲੱਗ ਕੇ। ਔਰ ਕਿਉਂ ਨਾ ਹੋਏ, ਕਿਉਂਕਿ ਨਵਾਜ਼ ਸ਼ਰੀਫ ਜਿਹੜਾ ਉਹ ਜਨਾਬ ਫੁੱਲ ਤਾਕਤ ਦੇ ਵਿੱਚ ਹੈ। ਔਰ ਯਕੀਨ ਕਰੋ ਕਿ ਮੌਲਾਨਾ ਰੋ ਪਏ ਨੇ ਯਾਰ, ਕਿ ਸਾਰੀ ਉਮਰ ਉਹਨਾਂ ਨੇ ਲਾਤੀ ਤਬਲੀਗ ਦੇ ਪਿੱਛੇ, ਔਰ ਅੱਜ ਸਿਰਫ ਉਹਨਾਂ ਨੂੰ ਇਸ ਗੱਲੋਂ ਰੋਕ ਦਿੱਤਾ ਗਿਆ ਇਹ ਕਹਿ ਕੇ ਕਿ ਜੀ ਤੁਸੀਂ ਸਿਆਸੀ ਗੱਲਾਂ ਕਰਦੇ ਹੋ। ਸਿਆਸੀ ਗੱਲਾਂ ਕੀ ਕਰਦੇ ਨੇ, ਉਹ ਹੱਕ ਸੱਚ ਦੀਆਂ ਗੱਲਾਂ ਕਰ ਰਹੇ ਨੇ। वो जो गीत तुमने सुना नहीं, मेरी उम्र भर का रियाज था, मेरे दर्द की थी वो दास्तां जिसे तुम हंसी में उड़ा गए। ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜਾ ਜੱਜ ਇਨਸਾਫ ਨਹੀਂ ਕਰਦਾ ਉਹ ਜਹੰਨਮ 'ਚ ਸੁੱਟਿਆ ਜਾਏਗਾ। ਹੱਥ ਬੰਨੇ ਉਹਦੇ ਜਿਹੜੇ ਨਾ, ਅੱਲਾ ਪੁੱਛੇਗਾ ਉਹਨੂੰ ਕਿ ਦੱਸ ਇਨਸਾਫ ਕੀਤਾ ਕਿ ਨਹੀਂ ਕੀਤਾ, ਤੂੰ ਕੀ ਕੀਤਾ ਮੇਰੀ ਮਖਲੂਕ ਨਾਲ। ਤੇ ਜੇ ਜ਼ਾਲਮ ਹੋਏਗਾ ਤੇ ਉਵੇਂ ਹੱਥ ਬੰਨੇ ਉਹਦੇ ਮੂੰਹ ਜਹੰਨਮ 'ਚ ਸੁੱਟਿਆ ਜਾਏਗਾ। ਇਹ ਗੱਲਾਂ ਹੁਣ ਬੜੀਆਂ ਚੁਭਦੀਆਂ ਨੇ। ਹੁਣ ਇਹਦੇ 'ਚ ਕਿਹੜੀ ਸਿਆਸੀ ਗੱਲ ਹੈ, ਇਹਦੇ 'ਚ ਤੇ ਇਨਸਾਫ ਦਾ ਤਾਂ ਗੱਲ ਤਾਂ ਠੀਕ ਹੈ। ਇਨਸਾਫ ਅਗਰ ਨਹੀਂ ਕਰੋਗੇ ਤੇ ਉਹਦੀ ਤਿਆਜ ਤੋਂ ਬੜੀ ਬੜੀ ਭਿਆਨਕ ਸਜ਼ਾਵਾਂ ਨੇ ਉਹਦੀਆਂ। ਲੇਕਿਨ ਇਹ ਕਹਿੰਦੇ ਨੇ ਜੀ ਇਹੋ ਜਿਹੀਆਂ ਗੱਲਾਂ ਨਾ ਕਰੋ, ਕਿਉਂਕਿ ਜੱਜਾਂ ਨੂੰ ਵੀ ਡਰ ਲੱਗਦਾ ਹੈ। ਅਤੇ ਜਿਹੜਾ ਨਵਾਜ਼ ਸ਼ਰੀਫ ਨੇ ਜਿਹਨੇ ਸਾਰੇ ਕਰਪਸ਼ਨ ਕੀਤੀ, ਝੂਠ ਬੋਲੇ, ਮੁਗਲਜ਼ਾਤ ਕਰਕੇ, ਫਰਾਡ ਕਰਕੇ ਉਹ ਇਹਨਾਂ ਅਦਾਲਤਾਂ ਤੋਂ ਬਚ ਨਿਕਲਿਆ, ਉਹਨੂੰ ਵੀ ਡਰ ਲੱਗਦਾ। ਇਸ ਕਰਕੇ ਉਹਦੇ ਕੋਲ ਇਜਾਜ਼ਤ ਲਵੋ। ਹਾਂ ਅਤੇ ਫਿਰ ਕਿਉਂਕਿ ਉਹੀ ਹੁਣ ਜਨਾਬ ਪ੍ਰਧਾਨ ਨੇ। ਪ੍ਰਧਾਨ ਕਿਉਂ ਨੇ? ਕਿਉਂਕਿ
ਨਵਾਜ਼ ਸ਼ਰੀਫ ਦੀ ਧੀ ਜਿਹੜੀ ਹੈ ਉਹ ਵਜ਼ੀਰ ਆਲਾ ਹੈ, ਭਰਾ ਉਹਦਾ ਵਜ਼ੀਰ ਆਜ਼ਮ ਹੈ, ਤੇ ਜਵਾਈ ਉਹਦਾ ਜਿਹੜਾ ਉਹ ਫੀਲਡ ਮਾਰਸ਼ਲ ਹੈ। ਹੁਣ ਬਾਬਾ ਜੀ ਸਮਝਦੇ ਨੇ ਕਿ ਯਾਰ ਜਵਾਈ ਫੀਲਡ ਮਾਰਸ਼ਲ ਹੈ। ਮੈਂ ਕਿਹਾ ਹਾਂਜੀ ਬਾਬਾ ਜੀ। ਬਾਬਾ ਜੀ ਕਹਿੰਦੇ ਉਹ ਤਾਂ ਕੈਪਟਨ ਨਹੀਂ ਸੀ। ਮੈਂ ਕਿਹਾ ਬਾਬਾ ਜੀ ਹਾਂਜੀ ਕੈਪਟਨ ਸੀ ਪਹਿਲੇ, ਹੁਣ ਤਰੱਕੀ ਹੋ ਗਈ, ਹੁਣ ਫੀਲਡ ਮਾਰਸ਼ਲ ਹੋ ਗਈ। ਬਾਬਾ ਜੀ ਕਹਿੰਦੇ ਤੂੰ ਸਫਦਰ ਦੀ ਗੱਲ ਕਰ ਰਿਹਾ। ਮੈਂ ਕਿਹਾ ਬਾਬਾ ਜੀ ਸਫਦਰ ਹੀ ਸਮਝੋ, ਹੋਰ ਮੈਂ ਕੀ ਗੱਲ ਕਰਾਂ। ਸਫਦਰ ਹੀ ਸਮਝੋ, ਇੱਕੋ ਹੀ ਗੱਲ ਹੈ। ਸਫਦਰ ਹੋਇਆ ਨਾ ਹੋਇਆ ਉਹਦੀ ਜਗ੍ਹਾ ਤੇ ਕੋਈ ਹੋਰ ਹੋ ਗਿਆ। ਉਹਦੇ ਉਹੀ ਨੇ, ਤਰੱਕੀਆਂ ਉਹੀ ਨੇ। ਸ਼ੁਰੂ ਕੈਪਟਨ ਤੇ ਕੀਤਾ ਸੀ ਮਾਈ ਨੇ, ਤੇ ਪਹੁੰਚੀ ਦੇਖੋ ਕਿੱਥੇ। ਤਰੱਕੀ ਤੇ ਹੈ ਨਾ, ਮਾਈ ਨੇ ਬਹੁਤ ਤਰੱਕੀ ਕੀਤੀ। ਹੁਣ ਇੰਨੀ ਤਰੱਕੀ ਕਰਨ ਦੇ ਬਾਅਦ ਤੇ ਮੀਆਂ ਸਾਹਿਬ ਦੀ ਇਜਾਜ਼ਤ ਨਾ ਹੋਵੇ ਤੇ ਕਿਵੇਂ ਮੁਮਕਿਨ ਹੈ ਕਿ ਮੌਲਾਨਾ ਜਿਹੜੇ ਤਾਰਿਕ ਜਮੀਲ ਸਾਹਿਬ ਨੇ ਉਹ ਜਾ ਕੇ ਆਪਣਾ ਖਿਤਾਬ ਕਰ ਸਕਣ? ਨਹੀਂ, ਹੋ ਨਹੀਂ ਸਕਦਾ। ਇੰਨੀਆਂ ਤਾਕਤਾਂ ਜਿਹੜੀਆਂ ਨੇ ਨਾ ਉਹ ਇਸ ਵਾਸਤੇ ਨਹੀਂ ਉਹਨਾਂ ਨੇ ਕੀਤੀਆਂ। ਇੰਨੇ ਕੰਪਰੋਮਾਈਜ਼, ਇੰਨੀਆਂ ਗੰਦੀਆਂ ਫਿਲਮਾਂ ਇਸ ਕਰਕੇ ਨਹੀਂ ਬਣਾਈਆਂ। ਇੰਨੀ ਕਰਪਸ਼ਨ, ਇੰਨੇ ਬੇੜੇ ਗਰਕ, ਇੰਨੀ ਨਾਅਹਿਲ ਕਿਸਮ ਦੀਆਂ ਤਾਇਨਾਤੀਆਂ ਐਵੇਂ ਨਹੀਂ ਕੀਤੀਆਂ ਮੀਆਂ ਸਾਹਿਬ ਨੇ। ਹਾਂ ਕਿ ਜੀ ਬਾਰ ਤੁਸੀਂ ਚਲੇ ਜਾਓ, ਜਾ ਕੇ ਇਜਾਜ਼ਤ ਲਵੋ ਉਹਨਾਂ ਕੋ। ਹਾਂ, ਉਹ ਆਪ ਲੰਡਨ 'ਚ ਟੁਰ ਗਏ ਨੇ ਮੀਆਂ ਸਾਹਿਬ ਆਪਣੀ ਈਦ ਮਨਾਉਣ ਵਾਸਤੇ। ਆਪਣਾ ਘਰ ਉਹਨਾਂ ਦਾ ਲੰਡਨ ਦੇ ਵਿੱਚ ਹੈ, ਉਹ ਟੁਰ ਗਏ ਲੰਡਨ। ਹਾਂਜੀ, ਪਿੱਛੇ ਮੁਲਕ ਦੇ ਵਿੱਚ ਕਤਲੋ ਗਾਰਤ ਹੋਈ ਜਾ ਰਹੀ ਹੈ। ਪਿੱਛੇ ਮਾਸੂਮਾਂ ਨੂੰ ਜਿਹੜਾ ਨਾ ਉਹ ਮਾਰਿਆ ਜਾ ਰਿਹਾ, ਖੂਨ ਵਹਾਇਆ ਜਾ ਰਿਹਾ। ਉਹ ਜਿਹੜਾ ਵਾਕਿਆ ਹੋਇਆ ਆਪਣਾ ਇਸਲਾਮਾਬਾਦ ਦੇ ਵਿੱਚ ਦੇਖੋ, ਉਹ ਇੱਕ ਜਿਹੜੀ ਹੈ ਟਿਕਟੋਕ ਜਿਹੜੀ ਬਣਾਉਂਦੀ ਸੀ ਵਿਚਾਰੀ ਮਾਸੂਮ ਜੀ, ਜਿਹੜੀ ਕੁੜੀ ਸਨਾ ਨਾਮ ਦੀ। पठान है तभी तो इतने हसीन है, वरना बताओ पठानों से ज्यादा हसीन कोई है क्या? ਦੇਖੋ ਕੀ ਹੋਇਆ ਉਹਦੇ ਨਾਲ। ਉਹ ਹੁਣ ਉਹਦਾ ਫੜਿਆ ਗਿਆ, ਪਤਾ ਨਹੀਂ ਫੜਿਆ ਗਿਆ ਕਿ ਉਹਨਾਂ ਨਿਸ਼ਾਨਦੇਹੀ ਹੋਈ ਹੈ ਇੱਕ ਬਗੈਰਤ ਆਦਮੀ ਦੀ। ਇਸ ਐਸਾ ਮਖਬੂਤੁਲ ਹਵਾਸ ਆਦਮੀ ਜਿਹੜਾ ਦੋਸਤੀ ਕਰਨਾ ਚਾਹ ਰਿਹਾ ਸੀ ਉਹਦੇ ਨਾਲ ਕਿ ਜੀ ਮੇਰੀ ਯਾਰੀ ਬੇਲੀ ਹੋ ਜਾਵੇ ਉਹਦੇ ਨਾਲ। ਹਾਂਜੀ, ਤੇ ਮੈਂ ਆਪਣਾ ਜਿਹੜਾ ਨਾ ਹਿਸਾਬ ਲਾਓ। ਦੇਖੋ, ਅੰਦਾਜ਼ਾ ਕਰੋ, ਇਹ ਨਵੀਂ ਨਸਲ ਦੇ ਦਿਮਾਗ ਦੇਖੋ, ਇਸ ਕੁੱਤੇ ਦੇ ਬੱਚੇ ਦਾ ਦਿਮਾਗ ਦੇਖੋ ਕਿ ਬਈ ਜੇ ਉਹਨੇ ਰਿਜੈਕਟ ਕਰ ਦਿੱਤਾ ਮੈਨੂੰ ਤੇ ਮੈਂ ਉਹਨੂੰ ਜਿਹੜਾ ਨਾ ਖਤਮ ਕਰ ਦੇਣਾ। ਅੰਦਾਜ਼ਾ ਕਰੋ, ਉਹੀ ਗੱਲ ਕੀਤੀ ਉਹਨੂੰ, ਗਿਆ ਜਾ ਕੇ ਉਹਨੇ ਜਿਹੜਾ ਨਾ ਉਹ ਮਾਸੂਮ ਜਾਨ ਜਿਹੜੇ ਨਾ ਉਹਨੂੰ ਮਾਰ ਦਿੱਤਾ। ਅੰਦਾਜ਼ਾ ਕਰੋ ਯਾਰ, ਇਹ ਹਾਲ ਹੈ ਇਹਨਾਂ ਦਾ ਬਗੈਰਤਾਂ ਦਾ। ਇਹ ਸੋਸ਼ਲ ਮੀਡੀਆ, ਇਹ ਨਵੀਂ ਪੌਦ, ਯਕੀਨ ਕਰੋ ਇਹਦੇ ਜਮਨ ਤੇ ਲਾਨਤ ਹੈ। ਹਾਂ, ਇਸ ਬਗੈਰਤ ਆਦਮੀ ਨੇ ਇਹਨੂੰ ਨਿਸ਼ਾਨੇ ਇਬਰਤ ਬਣਾ ਦੇਣਾ ਚਾਹੀਦਾ। ਜਦੋਂ ਫੜਿਆ, ਜੇ ਫੜਿਆ ਗਿਆ ਤੇ ਫੌਰਨ ਤੋਂ ਪਹਿਲੇ ਨਿਸ਼ਾਨੇ ਇਬਰਤ ਬਣਾਓ ਇਸ ਬਗੈਰਤ ਦੇ ਬੱਚੇ ਨੂੰ, ਤਾਂ ਕਿ ਆਇੰਦਾ ਕੋਈ ਐਸਾ ਸੋਚੇ ਵੀ ਨਾ ਇਹੋ ਜਿਹੀ ਹਰਕਤ ਕਰਨ ਦਾ। ਬਈ ਤੇਰਾ ਕੀ ਕੰਮ ਹੈ ਇਹ ਕਰਨ ਦਾ? ਬਗੈਰਤ ਆਦਮੀ, ਮਨੂਸ ਆਦਮੀ, ਇਹੋ ਜਿਹੇ ਲਾਂਤੀ ਕਿਰਦਾਰ ਜਿਹੜੇ ਨੇ, ਔਰ ਇਸ ਤੋਂ ਵੱਡੇ ਲਾਂਤੀ ਕਿਰਦਾਰ ਨਾਲ ਇਹਦੇ ਜਿਹੜੇ ਨੇ ਉਹ ਬਗੈਰਤ ਖੁਸ਼ੀਆਂ ਮਨਾਉਂਦੇ ਨੇ। ਕਹੀਏ ਟਿਕਟੋਕ ਦੇਖੋ ਜੀ, ਠੀਕ ਹੋਇਆ ਟਿਕਟੋਕਰਾਂ ਨਾਲ ਜੀ, ਸਫਾਈ ਹੋ ਰਹੀ। ਸਫਾਈ ਤੁਹਾਡੀ, ਮੇਰੇ ਮੂੰਹ 'ਚ ਕੁਛ ਹੋਰ ਨਿਕਲਣਾ, ਅੱਲਾ ਦੀ ਕਸਮ ਹੈ। ਐਡੇ ਖੋਤੀ ਦੇ ਬੱਚੇ ਨੇ, ਕੁੱਤੇ ਦੇ ਬੱਚੇ। ਉਹ ਆਪਣੀਆਂ ਜ਼ਿੰਦਗੀਆਂ ਦੇਖੋ। ਉਹ ਤੇ ਇੱਕ ਟਿਕਟੋਕ ਬਣਾ ਰਹੀ ਹੈ, ਵੀਡੀਓ ਬਣਾ ਰਹੀ ਹੈ, ਕੋਈ ਐਸੀ ਗੱਲ ਜ਼ਹਿਨ 'ਚ ਆਉਂਦੀ, ਔਰ ਦੇਖ ਕੇ ਵੀ ਕੋਈ ਚੀਜ਼ ਜ਼ਹਿਨ 'ਚ ਨਹੀਂ ਆਉਂਦੀ, ਮੁਸਕਰਾਹਟ ਹੀ ਆਉਂਦੀ ਹੈ ਇੱਕ ਕਿ ਯਾਰ ਉਹ ਬੜਾ ਅੱਛਾ ਅਜੀਬ ਜਿਹੜਾ ਨਾ ਉਹ ਲੋਕਾਂ ਦੇ ਮੂੰਹ 'ਤੇ ਚਿਹਰਿਆਂ 'ਤੇ ਮੁਸਕਰਾਹਟ ਬਿਖੇਰ ਰਹੀ ਹੈ, ਬੋਲਦੀ ਵੀ ਛੋਟੀ ਬੱਚੀ ਹੈ ਯਾਰ। ਤੇ ਕੁੱਤੇ ਦੇ ਬੱਚੇ ਹਰਾਮਜ਼ਾਦੇ ਇਹ ਆ ਕੇ ਬਕਵਾਸ ਕਰਨ ਦੇ ਨੇ ਐਡੀ ਵੱਡੀ ਕਿ ਜੀ ਇਹ ਸਫਾਈ ਹੋ ਰਹੀ, ਇਹ ਹੋ ਰਿਹਾ, ਉਹ ਹੋ ਰਿਹਾ। ਤੁਹਾਡੇ ਤੋਂ ਸਫਾਈ ਜਿੱਦਣ ਹੋ ਗਈ ਨਾ ਇਸ ਮੁਆਸ਼ਰੇ ਦੀ, ਹਾਂ ਉਦੋਂ ਇਹ ਮੁਆਸ਼ਰਾ ਜਿਹੜਾ ਨਾ ਬਿਹਤਰ ਹੋ ਜਾਏਗਾ। ਇਹੋ ਜਿਹੀ ਗਲਾਜ਼ਤ ਜਿਹੜੀ ਨਾ ਗੰਦ ਇਹ ਜਿਹੜਾ ਮੌਲਵੀਆਂ ਨੇ ਇਹਨਾਂ ਦੇ ਦਿਮਾਗਾਂ 'ਚ ਪਾਇਆ, ਤੇ ਇਹਨਾਂ ਦੀਆਂ ਆਪਣੀਆਂ ਜ਼ਿੰਦਗੀਆਂ ਦੇਖੋ, ਗੰਦੀਆਂ ਤਰੀਨ, ਬੜੇ ਲੋਂਡੇਬਾਜ਼ ਹੋਣਗੇ ਇਹਦੇ 'ਚੋਂ ਸਾਰੇ ਕੁੱਤੇ ਦੇ ਬੱਚੇ ਹਰਾਮਜ਼ਾਦੇ। ਨਹੀਂ, ਗੁੱਸਾ ਬੜਾ ਯਾਰ, ਯਕੀਨ ਕਰੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਇਹ ਬਕਵਾਸ ਕਰਦੇ ਨੇ ਆ ਕੇ ਕਿਸੇ ਖੋਤੀ ਦੇ ਬੱਚੇ ਹਰਾਮਜ਼ਾਦੇ ਇਹੋ ਜਿਹੇ, ਬਜਾਏ ਕਿ ਅਫਸੋਸ ਕਰਨ। ਹਾਂ, ਉੱਤੋਂ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਇਹਨਾਂ ਨੂੰ ਚਲਾਉਣ ਵਾਲਾ ਇਹੋ ਜਿਹੇ ਦਿਮਾਗ ਜਿਹੜੇ ਨੇ ਨਾ, ਇਹ ਦੇਖੋ ਐਵੇਂ ਆਪੇ ਨਹੀਂ ਬਣਦੇ ਆ। ਇਹੋ ਜਿਹੇ ਦਿਮਾਗ ਸਪੈਸ਼ਲ ਬਣਾਉਣੇ ਪੈਂਦੇ ਨੇ ਆਰਡਰ 'ਤੇ। ਔਰ ਆਰਡਰ 'ਤੇ ਕੌਣ ਬਣਾਉਂਦਾ ਹੈ ਦਿਮਾਗ? ਇਹ ਉਹੀ ਬਣਾਉਂਦੇ ਨੇ ਜਿਨ੍ਹਾਂ ਨੇ ਅੱਜ ਪੂਰਾ ਮੁਲਕ ਕੰਟਰੋਲ ਕੀਤਾ ਹੋਇਆ। ਔਰ ਇਹੋ ਜਿਹੇ ਆਪਣੇ ਅੱਗੇ ਚਾਬੀ ਵਾਲੇ ਹਰਾਮਜ਼ਾਦੇ ਰੱਖ ਕੇ ਤੇ ਇਹੋ ਜਿਹੀ ਸੋਚ ਪ੍ਰਵਾਨ ਚਲਾਉਂਦੇ ਨੇ। ਇਹ ਮੁਆਸ਼ਰੇ 'ਚ ਗੰਦ ਐਵੇਂ ਨਹੀਂ ਪੈ ਗਿਆ, ਇਹ ਪਾਇਆ ਗਿਆ, ਜਾਣ ਕੇ ਫੈਲਾਇਆ ਗਿਆ ਤਾਂ ਕਿ ਮਾਸ਼ਰਾ ਅੱਗੇ ਨਾ ਵੱਧ ਸਕੇ। ਇਹ ਨਾ ਸੋਚ ਸਕੇ ਅੱਗੇ ਵੱਧ ਕੇ ਕਿ ਸਾਨੂੰ ਕਿੰਨੇ ਪਿੱਛੇ ਡੱਕਿਆ ਅਜੇ ਤੱਕ, 75 ਸਾਲਾਂ 'ਚ ਕਿੰਨੇ ਸਾਡੀ ਮੱਤ ਮਾਰੀ ਪਈ। ਉਹ ਉੱਠਣ ਨਹੀਂ ਦਿੰਦੇ। ਇਹੋ ਜਿਹੀ ਗੰਦਗੀ ਆਪ ਪਾਉਂਦੇ ਨੇ ਦਿਮਾਗਾਂ ਦੇ ਵਿੱਚ ਕਿ ਇਹ ਕਤਲੋ ਗਾਰਤ ਹੈ, ਸਾਰਾ ਫਸਾਦ ਬਰਪਾ ਕਰਨ ਵਾਲੇ ਜਿਹੜੇ ਨੇ। ਹੁਣ ਉਹ ਜਿਹੜਾ ਚਾਬੀ ਵਾਲਾ ਬਗੈਰਤ ਹੈ ਉਹ ਬਿਲਕੁਲ ਗਾਇਬ ਹੈ, ਸੁੱਤਾ ਮਰਿਆ ਪਿਆ, ਚਰਸ ਪੀ ਕੇ ਸੁੱਤਾ ਨਾ ਹਰਾਮਜ਼ਾਦਾ। ਯਕੀਨ ਕਰੋ ਬੜੇ ਵੱਡੇ ਬਗੈਰਤ ਨੇ ਇਹ ਨੇ ਜਿਨ੍ਹਾਂ ਦੀ ਦਿਮਾਗ, ਜਿਹੜੇ ਨਾ ਦੀਨ ਨੂੰ ਸਮਝਦੇ ਨੇ, ਨਾ ਇਸਲਾਮ ਨੂੰ ਸਮਝਦੇ ਨੇ,
ਹੈ ਜੀ, ਨਾ ਹੀ ਦੁਨੀਆ ਨੂੰ ਸਮਝਦੇ। ਉਹ ਇੱਕ ਬਣੇ ਬਣਾਏ ਉਹ ਭੰਗੀ, ਉਹ ਨਸ਼ਈ, ਇਹਨਾਂ ਦਾ ਆਪਣਾ ਬੰਦਾ ਕਹਿ ਗਿਆ ਕਿ ਇਹ ਚਾਬੀ ਵਾਲਾ ਨਸ਼ਈ ਹੈ, ਨਸ਼ਾ ਕਰਦਾ ਬਗੈਰਤ। ਹੁਣ ਇੱਕ ਨਸ਼ਈ ਨੂੰ ਇਹਨਾਂ ਨੇ ਉਲਮਾ ਆਲਮ ਬਣਾਤਾ ਫੜ ਕੇ ਖੜਾ ਹੋ ਗਏ। ਉਹ ਪਿੱਛੇ ਉਹਦੇ ਜੋ ਭੇਡ ਚਾਲ ਹੈ, ਜੋ ਦੁਨੀਆ ਦਾ ਜੋ ਕੁੰਦ ਜ਼ਹਿਨ ਹੈ, ਉਹ ਪਿੱਛੇ ਲੱਗਿਆ ਹੋਇਆ ਉਹਦੇ ਕਿ ਜੀ ਆ ਸਾਡੇ ਅਮੀਰ ਨੇ ਜੀ, ਤੁਹਾਡੇ ਅਮੀਰ, ਤੁਹਾਡੇ ਇਹ ਚੂੜੇ ਦੀ ਇਹਦੀ ਔਕਾਤ ਨਹੀਂ ਹੈਗੀ ਇਹਨੂੰ ਰੱਖਣ ਦੀ ਬਗੈਰਤ ਨੂੰ, ਕਿਉਂਕਿ ਉਹਦਾ ਦਿਮਾਗ ਹੀ ਨਹੀਂ ਹੈ। ਆਲਮ ਇਹੋ ਜਿਹੇ ਹੁੰਦੇ ਨੇ ਜਾਂ ਇਹੋ ਜਿਹੀਆਂ ਜਿਹੜੇ ਲੀਡਰ ਹੁੰਦੇ ਨੇ ਇਸ ਕਿਸਮ ਦੇ ਨਸ਼ਈ ਜਿਹੜੇ ਤੁਸੀਂ ਰੱਖੇ ਨੇ। ਔਰ ਮੈਂ ਇੱਕ ਵੀਡੀਓ ਦੇਖ ਰਿਹਾ ਥਾ, ਉਹ ਐਕਸ 'ਤੇ ਹੈਗਾ ਵੇ ਕਿ AI ਸ਼ਰਾਰਤੀ, ਉਹਨੇ ਬੜੀ ਕਮਾਲ ਵੀਡੀਓ ਬਣਾਈ ਹੈ ਆਪਣਾ AI ਦੇ ਜ਼ਰੀਏ ਨਾ। ਉਹਨੇ ਦਿਖਾਇਆ ਕਿ ਉਹ ਕੀ ਹੋ ਰਿਹਾ, ਕੀ ਕਰ ਰਿਹਾ ਆਪਣਾ ਚਾਬੀ ਵਾਲਾ ਅੱਜ ਕੱਲ੍ਹ। ਦੇਖੋ ਜ਼ਰਾ। ਤੁਸੀਂ ਕਰੋ ਜਾਂ ਨਾ ਕਰੋ, ਪੈਟਰੋਲ ਤੁਹਾਡੇ ਪਿਓ ਨੂੰ ਵੀ ਸਸਤਾ ਕਰਨਾ ਪੈਣਾ ਰਮਜ਼ਾਨ ਤੋਂ ਬਾਅਦ। ਅਸੀਂ ਰੋਜ਼ੇ ਰੱਖ ਲਈਏ, ਤਰਾਵੀਹਾਂ ਪੜ੍ਹ ਲਈਏ, ਇਹ ਸਾਰਾ ਕੁਝ ਹੋ ਕਿਉਂ ਰਿਹਾ? ਉਹਨੇ ਆਪਣੀ ਪੋਸਟ 'ਤੇ ਲਿਖਿਆ ਵੀ ਹੈ। ਉਹ ਕਹਿੰਦਾ ਮੈਂ ਤੇ ਚਾਬੀ ਚੈੱਕ ਕਰਨ ਆਇਆ। ਬਸ ਕਰ, ਮੈਂ ਤੇ ਚਾਬੀ ਚੈੱਕ ਕਰਨ ਆਇਆ ਕਿ ਹਜੇ ਤੱਕ ਫੁੱਲ ਹੈ ਕਿ ਨਹੀਂ। ਹਾਂ, ਉਹਨੇ ਆ ਕੇ ਫੀਲਡ ਮਾਰਸ਼ਲ ਨੇ ਚੈੱਕ ਕੀਤਾ ਤਾਂ ਪਤਾ ਲੱਗਾ ਚਾਬੀ ਫੁੱਲ ਹੈ। ਇਹਨੇ ਚਾਬੀ ਭਰਨ ਵਾਲੇ ਤੇ ਇਹ ਚਾਬੀ ਭਰਵਾਉਣ ਵਾਲੇ।